अजकल जिहड़ी सियासत दा मरकज़ जिहड़ा ना पार्लीमेंट तो घट अडियाला जेल ज्यादा बनया तुसी बनाया होया तुसी अडियाला में कौन आया अडियाला से कौन गया रोटी आज मिली रोटी आज नहीं मिली आज मुलाकात होई ना होई ये तो तुसी निकल आओ ना आम आदमी ते गल करो ਉਹਨਾਂ ਦੇ ਮਸਾਇਲ ਦੇ ਉੱਤੇ ਬੁਲੇਟਿਨ ਹੋਣਾ ਚਾਹੀਦਾ ਤੁਹਾਡੀ ਆਪਣੀਆਂ ਹੈਡਲਾਈਨਸ ਜਿਹੜੀਆਂ ਨੇ ਪਹਿਲੀਆਂ 10 ਹੈਡਲਾਈਨਸ ਚੈੱਕ ਕਰਕੇ ਦੱਸੋ ਕਿਹੜੀਆਂ ਅਸੀਂ ਕਹਿੰਦੇ ਆ ਅਸੀਂ ਕਹਿੰਦੇ ਆ ਮੁਲਾਕਾਤਾਂ ਦਾ ਜਿਹੜਾ ਸਿਲਸਿਲਾ ਉਹ ਰੋਕਿਆ ਹੋਇਆ ਵੈਸੇ ਠੀਕ ਹੈ ਇਹ ਮੁਲਾਕਾਤਾਂ ਨਹੀਂ ਫਸਾਦ ਦਾ ਰਸਤਾ ਰੋਕਿਆ ਚਲੋ ਫਸਾਦ ਉਹਨੂੰ ਕਹਿ ਲੈਂਦੇ ਆ ਨਹੀਂ ਕਹਿ ਨਹੀਂ ਲੈਂਦੇ ਆ ਭੈਣਾ ਮਿਲਦੀਆਂ ਨਾ ਭੈਣਾ ਨਹੀਂ ਭੈਣਾ ਮਿਲਦੀਆਂ ਨੇ ਦੇਖੋ ਭੈਣਾ ਅਗਰ ਤੇ ਭਰਾ ਦਾ ਹਾਲ ਚਾਲ ਪੁੱਛਣ ਕਰਨ ਜਾਣ ਤੇ ਉਹਦੇ ਚ ਕੋਈ ਮਤਲਬ ਦੂਸਰੀ ਰਾਏ ਨਹੀਂ ਲੇਕਿਨ ਜਦੋਂ ਉੱਥੇ ਬਹਿ ਕੇ ਦੇਖੋ ਅਸੀਂ ਵੀ ਸਾਨੂੰ ਪਤਾ ਤੇ ਲੱਗ ਜਾਂਦਾ ਨਾ ਉੱਥੇ ਕਿਹੜੀ ਗੁਫ਼ਤਗੂ ਹੋ ਰਹੀ ਹੈ ਜਦੋਂ ਉੱਥੇ ਬਹਿ ਕੇ ਪਲਾਨ ਹੋ ਗਿਆ ਕਿ 26 ਨਵੰਬਰ ਨੂੰ ਦੁਬਾਰਾ ਫਸਾਦ ਪਾਣਾ ਹੈ ਦੁਬਾਰਾ ਜਿਹੜਾ ਹੈ ਉਹ ਲਸ਼ਕਰ ਲੈ ਕੇ ਨਿਕਲੋ ਔਰ ਇਸਲਾਮਾਬਾਦ ਤੇ ਹਮਲਾ ਕਰੋ ਉਹਦੀ ਇਜਾਜ਼ਤ ਕੌਣ ਦੇਗਾ ਜਦੋਂ ਅੰਦਰੋਂ ਬਹਿ ਕੇ ਜ਼ਹਿਰੀਲੇ ਟਵੀਟ ਲਿਖਾਏ ਜਾਣ ਜਿਹੜਾ ਹੈ ਉਹ ਤੁਹਾਡੇ ਅਦਾਰਿਆਂ ਦੇ ਸਰਬਰਾਹਾਂ ਦੇ ਬਾਰੇ 'ਚ ਜਦੋਂ ਇੱਕ ਗੰਦੀ ਟਾਰਗੇਟਡ ਕੈਂਪੇਨ ਕਰਾਉਣ ਦੇ ਬਾਰੇ ਜਿਹੜੇ ਨੇ ਉਹ ਆਰਡਰ ਆਣ और वो बाजियाँ ही लैके बाहर आन और जाके और जबरान इलियास नूं देन और फिर वो करे फिर आर्टिकल लिखाए जान पॉइंट्स दे के भेजे जान के ए लैके जाओ और जाके बाय द वे तुसी खासे पढ़े लिखे लोग हो जरा जेल रूल्स का मुआयना तो करो जेल रूल्स की कहते हैं जेल रूल्स कहते हैं कि मुलाकात हो सकती है सियासी गुफ्तगू नहीं हो सकती सियासी मुलाकातां नहीं हो सकदियां लेकिन उत्थे हुंदियां ही सियासी मुलाकातां ने बई ਇਹ ਭੈਣਾਂ ਜਦੋਂ ਜਾਂਦੀਆਂ ਨੇ ਨਾ ਅਸਲਾਮ ਅਲੈਕਮ ਕੀ ਹਾਲ ਚਾਲ ਉਸ ਤੋਂ ਬਾਅਦ ਸਿਰਫ ਸਿਆਸੀ ਗੁਫ਼ਤਗੂ ਅੱਛਾ ਇਹ ਜਿਹੜੀ ਮੁਲਾਕਾਤ ਹੈ ਪੰਜਾਬ ਅੱਛਾ ਸਿਆਸੀ ਗੁਫ਼ਤਗੂ ਵੀ ਕੋਈ ਚੱਜਦੀ ਹੋਵੇ ਨਾ ਕਿ ਮਤਲਬ ਮੁਲਕ ਦੇ ਭਲੇ ਚਲੋ ਅੱਛਾ ਮੁਲਕ 'ਚ ਅੱਛਾ ਹੋ ਰਿਹਾ ਉਹ ਵੀ ਜਦੋਂ ਸਿਆਸੀ ਗੁਫ਼ਤਗੂ ਨੂੰ ਸਿਆਸੀ ਕਹਿਣਾ ਨਹੀਂ ਚਾਹੀਦਾ ਸਿਰਫ ਫਸਾਦ ਦੀ ਗੁਫ਼ਤਗੂ ਹੋਵੇ ਅੱਗ ਕਿਵੇਂ ਲਾਣੀ ਹੈ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ ਕਿਵੇਂ ਕਰਨੀ ਹੈ ਬਾਹਰ ਬਦਨਾਮ ਮੁਲਕ ਨੂੰ ਕਿਵੇਂ ਕਰਨਾ ਹੈ ਜਦੋਂ ਇਹ ਹੋਏਗਾ ਤੇ ਫਿਰ ਉਹ ਤੇ ਕਿਸੇ ਨੂੰ ਕਾਬਲੇ ਕਬੂਲ ਨਹੀਂ ਨਾ ਲੇਕਿਨ ਅਗਰ ਦੇਖਿਆ ਜਾਏ ਤਾਂ ਅਜ਼ਮਾ ਜੀ ਉਹ ਤਾਂ ਬੰਦਾ ਵੈਸੇ ਜ਼ਹਿਨੀ ਮਰੀਜ਼ ਹੈ ਤੇ ਕਿ ਜ਼ਹਿਨੀ ਮਰੀਜ਼ ਦੀ ਗੱਲਬਾਤ ਨੂੰ ਆਵਾਮ ਕਿੱਦਾਂ ਫੋਲੋ ਕਰੇਗੀ ਅਗਰ ਉਹ ਕਹਿ ਦੇਗਾ ਕਿ ਜੀ ਤੁਸੀਂ ਫਲਾਣੀ ਜਗ੍ਹਾ ਤੇ ਇਕੱਠ ਮਾਰ ਲਓ ਜਾਂ ਇਕੱਠੇ ਹੋ ਜਾਓ ਤੇ ਉਹਨੂੰ ਤੁਸੀਂ ਤਾਂ ਕਹਿੰਦੇ ਕਿ ਜੀ ਆਵਾਮ ਤਾਂ ਪਸੰਦ ਨਹੀਂ ਕਰਦੀ ਤੇ ਇਕੱਠ ਮਾਰਨਾ ਕਿੰਨੇ ਲੇਕਿਨ ਉਹ ਤੇ ਨਜ਼ਰ ਵੀ ਆ ਰਿਹਾ ਨਾ ਸਿਰਫ ਮੇਰੇ ਕਹਿਣ ਤੇ ਨਾ ਰੱਖੋ ਹੁਣ ਹਰ ਇਤਵਾਰ ਦੇ ਇਤਵਾਰ ਜਲੂਸ ਕੱਢਣੇ ਨੇ ਜਾਂ ਮੰਗਲ ਦੇ ਮੰਗਲ ਬਾਜੀਆਂ ਫੇਰਾ ਪਾਣ ਆਉਂਦੀਆਂ ਉੱਥੇ ਸਰਕਸ ਲੱਗਦੀ ਹੈ ਕੀ ਹੋ ਰਿਹਾ ਹੁੰਦਾ ਉੱਥੇ ਸੈਂਡਵਿਚ ਖਾ ਰਹੇ हैं ਹੁਣ ਉਬਲੇ ਹੋਏ ਅੰਡੇ ਆ ਗਏ हैं ਫਲਾਨੀ ਆਂਟੀ ਸ਼ਾਮੀ ਕਬਾਬ ਬਹੁਤ ਅੱਛੇ ਬਣਾ ਕੇ ਲਾਈ ਥੀ ਅਸੀਂ ਫੁਟੇਜ ਤਾਂ ਵੇਖਦੇ ਆ ਨਾ ਤੇ ਉੱਥੇ ਮਤਲਬ ਪਾਰਟੀ ਚੱਲ ਰਹੀ ਹੁੰਦੀ ਹੈ ਇੱਕ ਫਨ ਫੇਅਰ ਚੱਲ ਰਿਹਾ ਸਟਰੀਟ ਮੂਵਮੈਂਟ ਜਿਹੜੇ ਨਾ ਲੋਕਾਂ ਦੇ ਨਾਲ ਚੱਲਦੀ ਹੈ ਇਹਨਾਂ ਦੀ ਆਪਣੀ ਹਕੂਮਤ ਜਿੱਥੇ KPK ਚ ਹਰ ਇਤਵਾਰ ਜਲਸਾ ਹੁੰਦਾ ਹੈ ਕਿੰਨੇ ਲੋਕ ਆਉਂਦੇ ਨੇ ਉਹਦੇ ਚ ਔਰ ਇੱਕ ਪਾਸੇ ਅਸੀਂ ਪਪੂਲਰ ਬੜੇ ਆ ਲੋਕ ਸਾਡੇ ਨਾਲ ਖਾਸ ਤੌਰ ਤੇ ਪੰਜਾਬ ਵਿੱਚ ਇਹਨਾਂ ਨੇ ਜਿਤਨੀ ਕਾਲਸ ਦਿੱਤੀਆਂ ਨੇ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ ਹੋਈਆਂ ਪੂਰੀ ਤਰ੍ਹਾਂ ਪਿਟੀਆਂ ਨੇ ਇਹਨਾਂ ਦੀਆਂ तमाम ਕੈਂਪੇਨ ਮਤਲਬ ਲੋਕਾਂ ਨੂੰ ਫਸਾਦ ਨਹੀਂ ਚਾਹੀਦਾ ਜੋ ਦੇਖੋ ਨਾ ਅਸੀਂ ਉਹਨੇ ਇਸ ਸਵਾਲ ਤੋਂ ਪਹਿਲੇ ਅਸੀਂ ਆਮ ਆਦਮੀ ਦੇ ਬਾਰੇ ਗੱਲ ਕੀਤੀ ਉਹਨੇ ਦੇ ਰਿਲੀਫ ਦੇ ਬਾਰੇ ਗੱਲ ਕੀਤੀ ਇਹ ਹੋਣਾ ਚਾਹੀਦਾ ਮੁਕਾਬਲਾ ਕਰੀਏ ਆਓ ਕਾਰਕਰਦਗੀ ਦਾ ਮੁਕਾਬਲਾ ਕਰੀਏ ਦੇਖੋ ਲੀਡਿੰਗ ਹਸਪਤਾਲ 'ਚ ਅਗਰ ਤਸਵੀਰਾਂ ਆਣ ਕੇ ਬੱਚੇ ਜ਼ਮੀਨ ਤੇ ਪਏ ਨੇ ਉਹਨਾਂ ਤੇ ਛੋਟੀ ਜਿਹੀ ਚੀਜ਼ ਹੈ ਨਾ ਇੱਕ ਜਿਹੜੀ ਉਹ ਹੋਲਡਰ ਜਿਹਾ ਹੁੰਦਾ ਹੈ ਜਿਹਦੇ 'ਚ ਆਪਣੀ ਬੋਤਲ ਲੱਗਦੀ ਹੈ ਉਹ ਹੋਲਡਰ ਲਟਕਾ ਉਹ ਤਿਕਰ ਨਹੀਂ ਹੈਗਾ ਆ ਹੱਥ 'ਚ ਫੜ ਕੇ ਜ਼ਮੀਨ ਤੇ ਬੱਚੇ ਪਏ ਨੇ ਇਹ ਕਿਹੜੀ ਮਤਲਬ ਇਹ ਖਿਦਮਤ ਹੈ ਔਰ ਪਿਛਲੇ 12 ਸਾਲ ਤੋਂ ਤੁਹਾਡੀ ਉੱਥੇ ਹਕੂਮਤ ਹੋਵੇ ਤੇ ਤੁਹਾਡੇ ਕੋਲ ਕਿਉਂ ਨਾ ਸਵਾਲ ਕੀਤਾ ਜਾਏ ਕਿ ਕਿੱਥੇ ਜਾਂਦੇ ਨੇ ਮਤਲਬ ਉਹ ਤੁਹਾਨੂੰ ਪਤਾ ਨਾ ਸੜਕੇ ਬਣਾਉਣੇ ਸੇ ਕੌਮੇ ਨਹੀਂ ਬਣਤੀ और उहियो सड़कां नापदे रहंदे ने जेहड़ियां असीं बनाईयां ने अपनियां ते सड़कां भी नहीं बनाणीਆਂ नापण वास्ते अजमा जी अगर बहस से देखो अगर इंसान देखा जाए तो फिर ठीक है तुसीं कहना है कि जी फसादी गुफ्तगू नहीं होनी चाहिए वो बंदा तो वैसे हैगा ही सियासी ਉਹਦਾ सियासी करियर उन्हें सियासी गुफ्तगू ही करनी है ज़ाहिर गल और तो उन्हें कोई गलबात नहीं करनी सियासी है ही नहीं you are mistaken you are badly mistaken फसादी कह रहे हो ना he is not a सियासी person सियासी person हमेशा रही है वैसे मतलब फैज हमीद साहब ਦੀ ਵਜ੍ਹਾ ਤੋਂ ਆਈ ਸੀ ਆ ਕੇ ਟੁਰ ਵੀ ਗਈ ਗੱਲ ਇਹ ਕਿ ਸਿਆਸਤ ਹੁੰਦੀ ਹੈ ਫॉर द ਪਬਲਿਕ ਸਿਆਸਤ ਹੁੰਦੀ ਹੈ ਕਿ ਤੁਸੀਂ ਮੁਲਕ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਸਿਆਸਤ ਇਹ ਨਹੀਂ ਹੁੰਦੀ ਕਿ IMF ਨੂੰ ਖਤ ਲਿਖੋਗੇ ਇਹਨਾਂ ਨੂੰ ਟ੍ਰੈਂਚ ਨਾ ਦਿਓ ਬਿਕੋਜ਼ ਮੈਂ ਹਕੂਮਤ ਚੋਂ ਨਿਕਲ ਗਿਆ ਤੁਸੀਂ ਲਿਖ ਕੇ ਆਪ ਦਿੱਤਾ ਹੋਵੇ ਕਿ ਪੈਟਰੋਲ ਜਿਹੜੀ ਹੈ ਉਹਦੀ ਕੀਮਤ 'ਚ ਕਮੀ ਨਹੀਂ ਕਰਾਂਗਾ IMF ਦੇ ਪ੍ਰੋਗਰਾਮ ਨੂੰ ਤੁਸੀਂ ਉਹਦੇ ਪੈਟਰੋਲ 'ਚ 20 ਰੁਪਏ ਦੀ ਕਮੀ ਕਰ ਦਿਓ ਸਿਰਫ ਇਸ ਵਾਸਤੇ ਕਿ ਤੁਸੀਂ ਜਾ ਰਹੇ ਹੁੰਦੇ ਹੋ ਔਰ ਤੁਸੀਂ ਕਹੋ ਕਿ ਮੈਂ IMF ਨੂੰ ਜਿਹੜਾ ਮੈਂ ਇੱਕ ਹੁੰਦਾ ਨਾ ਕਿ ਖੁਦਕੁਸ਼ ਬੰਬਾਰ ਬਣ ਜਾਣਾ ਤੁਸੀਂ ਮੁਲਕ ਵਾਸਤੇ ਖੁਦਕੁਸ਼ ਬੰਬਾਰ ਬਣ ਜਾਓ ਤੁਸੀਂ ਇਹ ਸੂਬਿਆਂ ਦੇ ਨਾਲ ਲੜਾਓ सूबिया वफाक के नाल लड़ाओ ये सियासत है नहीं ये सियासत बिल्कुल ही इदारे नाल नहीं टकराना चाहिए वैसे नवाज शरीफ साहब ने भी जो नाहल होए सी उन्होंने जनरल बाजवा ते काफी तनकीद की वैसे उन्होंने ये भी चीज आखी कि मैनू इदारे 9 मई की नहीं 9 मई नहीं की सी इदारे दा मैं शिकवा नहीं हैगा एयो फर्क है ना देखो तनकीद करना
ਉਹਨੇ ਤੇ ਖੈਰ ਤਨਕੀਦ ਦੀ ਵੀ ਕੋਈ ਕਸਰ ਨਹੀਂ ਛੱਡੀ ਨਾ, ਲੋਕਾਂ ਦੇ ਭੈੜੇ ਨਾਮ ਲੈਣਾ, ਲੋਕਾਂ ਦੀ ਕਰੈਕਟਰ ਅਸੈਸੀਨੇਸ਼ਨ ਕਰਨਾ, ਲੋਕਾਂ ਦੇ ਫੈਮਲੀਜ਼ ਤੱਕ ਵੜ ਜਾਣਾ, ਇਹ ਉਹ ਕਰਦਾ ਰਿਹਾ ਹੈ, ਇਹ ਉਹਦਾ ਮਾਡਲ ਹੈ ਔਰ ਹੁਣ ਵੀ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਉਹਨਾਂ ਦੀ ਸੋਸ਼ਲ ਮੀਡੀਆ ਬ੍ਰਿਗੇਡ ਤੋਂ ਕੋਈ ਨਹੀਂ ਬਚੇਗਾ, ਕਿਸੇ ਦੀ ਇੱਜ਼ਤ ਮਹਿਫੂਜ਼, ਕੋਈ ਖਿਲਾੜੀ ਅਗਰ ਇਹਨਾਂ ਦੇ ਹੱਕ 'ਚ ਨਹੀਂ ਬੋਲੇਗਾ ਉਹਦੀ ਕਲਾਸ ਹੋਏਗੀ, ਕੋਈ ਫਨਕਾਰ ਨਹੀਂ ਬੋਲੇਗਾ ਉਹਦੀ ਤਬਾਹੀ ਲਾ ਦੇਣਗੇ। ਉਹ ਇਹਨਾਂ ਦੇ ਹੱਕ 'ਚ ਗੱਲ ਕਰੋ ਤਾਂ ਤੁਸੀਂ ਮੁਲਕ 'ਚ ਰਹਿ ਸਕਦੇ ਹੋ, ਵਰਨਾ ਤੁਹਾਡੀ ਐਸੀ ਦੀ ਤੈਸੀ ਫੇਰ ਦੇਣਗੇ। ਇਹ ਉਹ ਟੀਚਿੰਗਸ ਨੇ ਜਿਹੜੀਆਂ ਉਹ ਦੇ ਕੇ ਗਿਆ। ਗੱਲ ਹੈ ਵੇ ਕਿ ਹੁਣੇ ਮਤਲਬ 2022 ਵਿੱਚ ਜਦੋਂ ਇਹਨੂੰ ਉਤਾਰਿਆ ਵੀ ਗਿਆ ਸੀ, ਪੀਡੀਐਮ ਦੀ ਹਕੂਮਤ ਸੀ, ਉਦੋਂ ਵੀ ਇੱਕ ਕਮੇਟੀ ਬਣਾਈ ਗਈ ਇਲੈਕਸ਼ਨਸ ਵਾਸਤੇ। ਕਮੇਟੀ ਨੇ ਅਗਰੀ ਕਰ ਲਿਆ, ਡੇਟ ਦੇਣ ਲੱਗੇ ਸਨ ਕਿ ਇਲੈਕਸ਼ਨ ਹੋਏਗਾ, ਇਹਨੇ ਵੀਟੋ ਕਰ ਦਿੱਤਾ। ਹੁਣ ਬਾਰ-ਬਾਰ ਵਜ਼ੀਰ ਆਜ਼ਮ ਪਾਕਿਸਤਾਨ ਨੇ ਅੱਜ ਵੀ ਕਿਹਾ ਕਿ ਅਗਰ ਇਹ ਸਿੰਸੀਅਰ ਨੇ ਮੁਜ਼ਾਕਰਾਤ, ਸੰਜੀਦਾ ਮੁਜ਼ਾਕਰਾਤ, ਅਸੀਂ ਤਿਆਰ ਹਾਂ। ਉਹ ਵੀਟੋ ਕਰ ਦਿੰਦਾ। ਤੁਸੀਂ ਦੇਖੋ ਨਾ, ਅਚਕਜ਼ਈ ਸਾਹਿਬ ਨੇ ਕਿਹਾ मुज़ाकरात के दरवाजे बंद नहीं करने चाहिए। अलीमा बाजी ने बाहर आके क्या, केड़ी मुफाहमत, केड़ी मुज़ाकरात, जो ये बात करेगा वो इमरान खान का साथी नहीं है। ਇਹ ਸਿਆਸਤ ਹੈ, ਉਹਨਾਂ ਦੀ ਸਿਆਸਤ ਸਿਰਫ ਮਜ਼ਾਮਤ ਨਹੀਂ, ਟਕਰਾਓ ਦੀ ਸਿਆਸਤ ਹੈ। ਉਹਨਾਂ ਦੀ ਸਿਆਸਤ ਮੁਲਕ ਨੂੰ ਤਬਾਹ ਕਰਨ ਦੀ ਸਿਆਸਤ ਹੈ। ਦੇਖੋ ਇੱਕ ਪਾਕਿਸਤਾਨੀ ਵਾਸਤੇ ਇੱਕ ਹੁੰਦਾ ਹੈ ਪਾਕਿਸਤਾਨ ਔਰ ਮੈਂ, ਤੁਸੀਂ ਵੀ ਇਹ ਕਹੋਗੇ, ਇਹ ਵੀ ਸਾਰੇ ਇਹ ਕਹਿੰਗੇ ਪਾਕਿਸਤਾਨ। ਉਹਨਾਂ ਦਾ ਮੋਟੋ ਹੈ ਪਾਕਿस्तान या मैं। अगर वो है, उन्होंने अपने बयानात ने ना, मुझे हटाने से बेहतर था पाकिस्तान पे एटम बम गिरा देते, एटम बम गिरा देते। सीरियसली पाकिस्तानी ऐसी गल कर सकता है? जी, एक इंसान इस हद तक बागी मतलब क्यों हो? पागल है, ज़हनी मरीज है, शुरू तो ज़हनी मरीज थी। और ओदा ना कैलिबर सी, ना ओदी कोई ट्रेनिंग सी। उन्हें आप भी किया, उन्हें कहा मुझे तो पता ही नहीं था हुकूमत कैसे चलाते हैं, हमें तो समझने में बहुत टाइम लगा। फिर जो पंजाब में मुसलत किया सी टोट बटोट, वो तो ट्रेन ही होंदा रहा, ट्रेन होंदे होंदे पढ़न के ट्रेन ते चढ़ गया। सो ਇਹ ਤੁਸੀਂ ਮੁਲਕ ਨਾਲ ਥੋੜਾ ਖਿਲਵਾੜ ਕੀਤਾ। ਸਾਈਫਰ ਅਦਾਲਤਾਂ ਨੇ ਦੇਖੋ ਰਿਲੀਫ ਦੇਤਾ ਉਹਨਾਂ ਨੂੰ। ਸਾਈਫਰ ਤੋਂ ਬੜਾ ਜ਼ੁਲਮ ਪਾਕਿਸਤਾਨ ਦੇ ਨਾਲ ਨਹੀਂ ਕੀਤਾ ਜਾ ਸਕਦਾ ਸੀ। ਪਾਕਿਸਤਾਨ ਆਲਮੀ ਤਨਹਾਈ 'ਚ ਸੀ, ਤੁਹਾਡੇ ਨਾਲ ਕੋਈ ਗੱਲਬਾਤ, ਜਿਸ ਮੁਲਕ ਜਾਂਦਾ ਸੀ ਉਸ ਮੁਲਕ 'ਚ ਬਹਿ ਕੇ ਦੂਜੇ ਮੁਲਕ ਦੇ ਖਿਲਾਫ ਜਿਹੜਾ ਹੈ ਉਹ ਗੁਫ਼ਤਗੂ ਕਰ ਰਿਹਾ ਹੁੰਦਾ ਸੀ, ਜਾਂ ਉਹਨਾਂ ਦੇ ਖਿਲਾਫ ਗੱਲਾਂ ਬਾਤਾਂ ਕਰ ਰਿਹਾ ਹੁੰਦਾ ਸੀ। ਔਰ ਉਹ ਜੇ ਇੱਕੋ ਵਾਰੀ ਬੀਬੀ ਸਾਹਿਬਾ ਵੀ ਬਾਹਰ ਆਏ ਜਦੋਂ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ, ਉੱਥੇ ਵੀ ਸਾਡੇ ਬਰਾਦਰ ਮੁਲਕ ਸਾਊਦੀ ਅਰਬ ਦੇ ਉੱਤੇ ਖੁਦਕੁਸ਼ ਬੰਬਾਰ, ਖੁਦਕੁਸ਼ ਹਮਲਾ। यानी अगर वो ये क्या उठा ला है, वो पार्टी दा जेड़ा एक पार्टी जेड़ा बानी है, वैसे अगर वही ज़हनी मरीज है तो फिर दा मतलब ये है कि जेड़े उधर फॉलोअर्स ने वो भी ज़हनी मरीज ने, और केपीके दे विच पूरी गवर्नमेंट ही ज़हनी है फिर मरीज। मैं नहीं, देखो कुछ लोग ऐसे ने जेड़ी मजबूरी दे वजह तो ना, बिकॉज उन्हां दे कोल होर ठार कोई नहीं, साडे कोल जगह कोई नहीं, और पीपल्स पार्टी दा पंजाब स्कोप कोई नहीं, तो बेचारे कित्थे जाणगे ਉਹ लेकिन मैं बहुत सारे MPs MNA सानू दस सकनी हाँ कि जेडे इस पॉलिसी के खिलाफ ने, वो कहते हैं सानू मरवा रहा खान, साड़ी सियासत खत्म कर रहा खान। लेकिन वो जुड़े हुए ने उहदे नाल, बिकॉज जाहिर है उन्होंने अगली इलैक्शन की भी जाहिर आस होएगी कि टिकट लेनी, बिकॉज होर किधरों मिलेगी नहीं। कहने का मकसद है कि तुसी अगर एक हुंदा ना कि सिर्फ मैं, ये जिहड़ी मैं है ना, ये काफ़ी है तरीके फसाद का बेड़ा गर्क करने वास्ते। और ऑलरेडी यही हो रहा है, मैं, मेरे इर्द गिर्द सिर्फ मैं, मेरे बारे गल करो, मेरे बारे जड़ा है वो होनी चाहिए। हालांकि मतलब इस पार्टी बस अगे नेरा ही नेरा चानन नजर नहीं आ रहा, मतलब उन्होंने अपने हकता हो जी। अच्छा, मैं ना बस इस टॉपिक को वाइंड अप करांगी इस आखिरी सवाल दे नाल कि मैं जो तक मैनू होश संभालने टाइम हो गया, और जिन्ना सियासत का मैनू पता है, मैं देखती रही हाँ, हमेशा इदा होंदा कि कोई बंदा इकतदार च होंदा है, जो इकतदार तो जाता है फिर उन्हें जेल हो जाती है, फिर जेल चो बाहर आता है और दोबारा इकतदार च आता है, वो फिर दोबारा इंतकामी कार्रवाइयाँ करता है। मेरा सिर्फ एक छोटी जी चीज़ है मेरी, मैं ज़ाती तौर पर पूछना चाहनी हाँ कि आपां नूं इस चक्कर नूं तोड़ना नहीं चाहिए वैसे किसी तरीके नाल कि जिहड़ा ये इंतकाम दा और सियासत और फिर इंतकाम या बदला दा इस चक्कर नूं कोई बंदा तोड़ना ना है। यू आर कंपेयरिंग एप्पल एंड ऑरेंजेस। तुसी बराए मेहरबानी एप्पल का कंपैरिजन करो और ऑरेंज का कंपैरिजन करो। पाकिस्तान च भुट्टो शहीद फांसी चढ़ गए, किसी ने 9 मई किया, किसी ने IMF को खत लिखे, किसी ने मुल्क फसाद पाने की कोशिश की, जलावतनियां भी कीतियां, फांसियां भी लईयां, उस तो बाद फिर गलबात करके अपने आप नूं अपनी सियासत नूं दोबारा पाकिस्तान दे विच खड़ा किया।